अस्सलाम वालेकुम जी। मैं ਹਾਂ ਤੁਹਾਡੀ ਹੋਸਟ ਜ਼ੁਨੈਰਾ ਕਯੂਮ ਖਾਨ ਪੰਜਾਬੀ ਪੋਡਕਾਸਟ ਤੋਂ। ਮੇਰੇ ਨਾਲ ਤਸ਼ਰੀਫ ਫਰਮਾ ਨੇ ਸਾਡੇ ਸਭ ਦੇ ਪਸੰਦੀਦਾ ਮੰਨੇ ਤਰੰਨੇ ਸੋਸ਼ਲ ਮੀਡੀਆ ਤੇ ਹਰ ਪਾਸੇ ਛਾਏ ਹੋਏ ਜਾਦੂਈ ਅੰਦਾਜ਼ ਰੱਖਣ ਵਾਲੇ ਡਾਕਟਰ ਰਫੀਕ ਡਾਰ ਸਾਹਿਬ ਜੀ। अस्सलाम वालेकुम डॉक्टर साहब। वालेकुम सलाम जुनैरा, थैंक यू। ਕੀ ਹਾਲ ਚਾਲ ਹੈ ਤੁਹਾਡਾ ਡਾਕਟਰ ਸਾਹਿਬ? ਠੀਕ ਠਾਕ ਹੋ? शुक्र अल्लाह दा, बिल्कुल ठीक, अल्हम्दुलिल्लाह। ਰੋਜ਼ੇ ਠੀਕ ਜਾ ਰਹੇ ਨੇ? वधिया वधिया जी डॉक्टर साहब, ਸਾਡੇ ਪਾਕਿਸਤਾਨੀ ਆਵਾਮ 'ਚ ਚਾਹ ਪੀਣ ਦਾ ਰਿਵਾਜ ਬਹੁਤ ਆਮ ਹੈ। ਜ਼ਰਾ ਇਸ ਸਵਾਲ ਤੇ ਰੋਸ਼ਨੀ ਡਾਲੋ ਕਿ ਚਾਹ ਜਿਹੜੀ ਹੈ ਸਾਨੂੰ ਕਿੰਨੀ ਪੀਣੀ ਚਾਹੀਦੀ ਹੈ ਰੋਜ਼ਮਰਾ ਜ਼ਿੰਦਗੀ 'ਚ, ਔਰ ਇਹਦੇ ਇਨਸਾਨੀ ਜਿਸਮ ਤੇ ਜਾਂ ਇਨਸਾਨੀ ਨਫਸੀਆਤ ਤੇ ਕੀ ਅਸਰਾਤ ਨੇ? अच्छा, पहली तो गल तो कि तुहाडा मौजू ही माशाल्लाह बड़ा इन्ना अच्छा, तो मैं चाह भी मेरे हाथ च फड़ी है। तो बहुत सारे लोग जिहड़े ने ना, और मैं सोशल मीडिया ते भी वेख्या कि चाह नूं क्रिटिसाइज़ भी बड़ा करते हैं और कुछ इहदी फेवर च भी ने। ठीक है, कुछ तो कहते हैं कि एक चाह ही तो नशा है, बाकी तो फिर बाकी तो कुछ भी नहीं। कुछ इस तरह के भी लोग भी वेखे ने कि चाह है तो सारा कुछ ही है। तो जिथे तक तुहाडे सवाल का तलक है कि चाय बेसिकली एक अच्छी चीज़ है। चाय दे विच कोई ऐसे कंपाउंड्स पाए जाते हैं जिहड़े तुहाडे फिजिकल हैल्थ वास्ते भी अच्छे ने ते मैंटल हैल्थ वास्ते भी अच्छे ने। तो वो डिपेंड करता है कि तुसी किहड़ी चाह पी रहे जे ते किवें पी रहे जे। ਇਹਦਾ बड़ा इंपॉर्टेंट तो किन्नी पी रहे जे। ਇਹਦਾ ਮਤਲਬ ਹੈ ਕਿ ਚਾਹ ਦੀਆਂ ਵੀ ਕਿਸਮਾਂ ਹੁੰਦੀਆਂ? हाँ जी, चाह ਦੀਆਂ किस्मां ने। देखो ना, ਜਿਵੇਂ ਸਾਡੇ ਕਲਚਰ ਦੇ ਵਿੱਚ ਜ਼ਿਆਦਾਤਰ ਜਿਹੜੀ ਚਾਹ ਚੱਲਦੀ ਏ ਉਹ ਬਲੈਕ ਟੀ ਚੱਲਦੀ। ਬਲੈਕ ਟੀ ਵੀ ਫਿਰ ਅਸੀਂ ਦੁੱਧ ਵਾਲੀ ਚਾਹ ਪੀਂਦੇ ਹਾਂ ਜੀ। ਤੇ ਉਸ ਤੋਂ ਇਲਾਵਾ ਗ੍ਰੀਨ ਟੀ ਵੀ ਨੇ, ਹਰਬਲ ਟੀਜ਼ ਵੀ ਨੇ। ਯਾਨੀ ਗ੍ਰੀਨ ਟੀ ਦੇ ਵਿੱਚ ਜਿਸ ਤਰ੍ਹਾਂ ਕੈਮੋਮਾਈਲ ਟੀ ਹੈ, ਲੈਵੈਂਡਰ ਟੀ ਹੈ, ਉਸ ਤੋਂ ਇਲਾਵਾ ਜਿੰਜਰ ਟੀ ਹੈ, ਉਸ ਤੋਂ ਇਲਾਵਾ ਮਿੰਟ ਟੀ ਹੈ। ਉਹ ਕਈ ਗ੍ਰੀਨ ਟੀਜ਼ ਵੀ ਨੇ, ਯਾਨੀ ਕਿ ਇੱਕ ਲੰਬੀ ਲਿਸਟ ਹੈ। ਫਿਰ ਬਲੈਕ ਟੀ ਹੈ। ਬਲੈਕ ਟੀ 'ਚ ਜਿਹੜੀ ਅਸੀਂ ਪੀਂਦੇ ਹਾਂ ਨਾ, ਅਸੀਂ ਬਲੈਕ ਟੀ ਦੇ ਵਿੱਚ ਵੀ ਦੁੱਧ ਪਾ ਕੇ ਪੀਂਦੇ ਹਾਂ। ਅਤੇ ਇਸ ਤਰ੍ਹਾਂ ਜਿਸ ਤਰ੍ਹਾਂ ਦੇਖਿਆ ਜਾਏ, ਸਟੱਡੀਜ਼ ਇਹ ਕਹਿੰਦੀਆਂ ਨੇ, ਰਿਸਰਚਸ ਇਹ ਕਹਿੰਦੀਆਂ ਨੇ ਕਿ ਸਪੈਸ਼ਲੀ ਜਿਹੜੀ ਗ੍ਰੀਨ ਟੀ ਹੈ ਉਹਦੇ ਬੜੇ ਫਿਜ਼ੀਕਲ ਇਫੈਕਟ ਵੀ ਬੜੇ ਅੱਛੇ ਨੇ ਅਤੇ ਮੈਂਟਲ ਹੈਲਥ ਵਾਸਤੇ ਵੀ ਬਹੁਤ ਅੱਛੀ ਚਾਹ ਹੈ। ਕਿਉਂਕਿ ਜਿਹੜੀ ਗ੍ਰੀਨ ਟੀ ਉਹਦੇ 'ਚ ਫਲੈਵੋਨਾਇਡਸ ਐਸੇ ਹੁੰਦੇ ਨੇ ਜਿਹੜੇ ਤੁਹਾਡੀ ਨੀਂਦ ਨੂੰ ਵੀ ਬਿਹਤਰ ਕਰਦੇ ਨੇ, ਤੁਹਾਡੀ ਡਾਈਜੈਸ਼ਨ ਨੂੰ ਵੀ ਬਿਹਤਰ ਕਰਦੇ ਨੇ, ਅਤੇ ਉਹਦੇ ਅੱਛੇ ਖਾਸੇ ਇਫੈਕਟ ਨੇ। ਲੇਕਿਨ ਜਿਹੜੀ ਜੀ ਤੁਸੀਂ ਕੋਈ ਡਾਕਟਰ ਸਾਹਿਬ, ਸਾਡੇ ਤੇ ਇੱਥੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਜਿੰਨੀ ਦੇਰ ਤੱਕ ਅਸੀਂ ਚਾਹ ਨਹੀਂ ਪੀਂਦੇ ਸਾਨੂੰ ਹੋਸ਼ ਨਹੀਂ ਆਉਂਦੀ। ਉਹ ਬੇਸਿਕਲੀ ਉਹ ਇਹ ਹੋਸ਼ ਵਾਲੀ ਉਹ ਗੱਲ ਹੈ ਕਿ ਉਹ ਅਡਿਕਟ ਹੋ ਚੁੱਕੇ ਨੇ। ਬੇਸਿਕਲੀ ਅਸੀਂ ਜਿਹੜੀ ਚਾਹ ਪੀਂਦੇ ਹਾਂ ਨਾ, ਉਹ ਪੀਂਦੇ ਹਾਂ ਅਸੀਂ ਬਲੈਕ ਟੀ। ਜਿਹੜੇ ਸਾਡੇ ਪੂਰੇ ਹੈ ਸਬ ਕੌਂਟੀਨੈਂਟ, ਇੰਡੀਆ 'ਚ, ਈਵਨ ਪਾਕਿਸਤਾਨ, ਬੰਗਲਾਦੇਸ਼, ਇੱਥੇ ਜ਼ਿਆਦਾਤਰ ਚਾਹ ਦਾ ਜਿਹੜਾ ਸਹੀ ਕੌਨਸੈਪਟ ਹੈ ਉਹ ਬਲੈਕ ਟੀ ਹੈ। ਬਲੈਕ ਟੀ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਗ੍ਰੀਨ ਟੀ ਨਾਲੋਂ ਮੁਖਤਲਿਫ ਹੈ। ਬਲੈਕ ਟੀ ਦੇ ਵਿੱਚ ਜ਼ਿਆਦਾਤਰ ਜਿਹੜਾ ਹੁੰਦਾ ਨਾ, ਉਹ ਕੁਛ ਪੋਲੀਫਿਨੋਲਸ ਕੰਪਾਊਂਡਸ ਹੁੰਦੇ ਨੇ, ਜਿਹਦੇ ਤੋਂ ਇੰਪੋਰਟੈਂਟਲੀ ਜਿਹਨੂੰ ਅਸੀਂ ਕਹਿ ਲਓ ਕੈਟੀਚਨਸ ਪਾਏ ਜਾਂਦੇ ਨੇ। ਔਰ ਫਿਰ ਕੈਫੀਨ ਦਾ ਕੰਪੋਨੈਂਟ ਵੀ ਹੁੰਦਾ, ਯਾਨੀ ਕਿ 30 ਤੋਂ 40% ਜਿਹੜਾ ਨਾ ਤਮਾਮ ਕੰਪਾਊਂਡਸ ਦਾ ਅੱਛੀ ਖਾਸੀ ਕੈਫੀਨ ਦੀ। ਲੋਕ ਇਹ ਸਮਝਦੇ ਨੇ ਕਿ ਸਿਰਫ ਕੈਫੀਨ ਕਾਫੀ ਦੇ ਵਿੱਚ ਹੀ ਹੁੰਦੀ, ਚਾਹ ਦੇ ਵਿੱਚ ਵੀ ਹੁੰਦੀ ਔਰ ਬਲੈਕ ਟੀ 'ਚ ਹੁੰਦੀ। ਇਹ ਤੁਹਾਡੀ ਜਿਹੜੀ ਕੋਗਨੀਟਿਵ ਹੈਲਥ ਹੈ ਨਾ, ਯਾਨੀ ਕਿ ਜਿਹੜਾ ਜ਼ਿਹਨੀ ਹਾਲਤ ਹੈ, ਇਹਨੂੰ ਬਹੁਤ ਬਿਹਤਰ ਕਰਦੇ ਨੇ ਕੰਪਾਊਂਡ। ਜਿਸ ਤਰ੍ਹਾਂ ਕੈਟੀਚਨਸ ਹੋ ਗਏ ਜਾਂ ਕੈਫੀਨ ਹੋ ਗਈ, ਇਹ ਤੁਹਾਡੇ ਜਿਹੜਾ ਮਾਈਂਡ ਨੂੰ ਨਾ ਐਕਟੀਵੇਟ ਕਰਦੇ ਨੇ। ਅਤੇ ਇਹ ਬਹੁਤ ਅੱਛੀ ਚੀਜ਼ ਹੈ, ਯਾਨੀ ਕਿ ਤੁਹਾਡਾ ਮੈਂਟਲ ਕੈਪੈਸਿਟੀ ਵੱਧਦੀ ਹੈ, ਤੁਹਾਡਾ ਸੋਚਣ ਦੀ ਸਲਾਹੀਅਤ ਵਧੇਗੀ, ਅੱਛਾ ਤੁਸੀਂ ਡਿਸੀਜ਼ਨ ਕਰੋਗੇ। ਇਹ ਚੀਜ਼ਾਂ ਬਹੁਤ ਅੱਛੀਆਂ ਨੇ। ਹਾਂ, ਲੇਕਿਨ ਜਿਹੜਾ ਮੈਂ ਇੱਕ ਹੋਰ ਤੁਹਾਡੇ ਵੇਖਣ ਵਾਲਿਆਂ ਨੂੰ ਮੈਂ ਦੱਸ ਦਿਆਂ ਕਿ ਜਿਹੜੀ ਹੈ ਸਾਡਾ ਕੰਬੀਨੇਸ਼ਨ ਹੈ ਨਾ ਦੁੱਧ ਦਾ ਅਤੇ ਚਾਹ ਦਾ, ਇਹ ਥੋੜ੍ਹਾ ਜਿਹਾ ਅੱਛਾ ਨਹੀਂ ਹੈ। ਯਾਨੀ ਕਿ ਇਹਦਾ ਕੰਬੀਨੇਸ਼ਨ ਮੈਂ ਤੁਹਾਨੂੰ ਇਸ ਤਰ੍ਹਾਂ ਐਕਸਪਲੇਨ ਕਰਾਂ ਕਿ ਅਗਰ ਤੁਸੀਂ ਖਾਲੀ ਬਲੈਕ ਟੀ ਪੀਂਦੇ ਜੇ ਤਾਂ ਇਹਦੇ ਫਰਜ਼ ਕਰੋ 2 ਫਾਇਦੇ ਨੇ, ਅਤੇ ਦੁੱਧ ਅਲੱਗਾ ਪੀਂਦੇ ਜੇ ਅਤੇ ਉਹਦੇ ਵੀ 2 ਫਾਇਦੇ ਨੇ। ਯਾਨੀ ਦੁੱਧ ਅਲੱਗਾ ਪੀਣ ਦੇ ਵੀ 2 ਫਾਇਦੇ ਨੇ ਅਤੇ ਬਲੈਕ ਟੀ ਅਲੱਗਾ ਪੀਣ ਦੇ ਵੀ 2 ਫਾਇਦੇ ਨੇ। ਅੱਛਾ, ਤੁਸੀਂ ਅਲੱਗਾ ਪੀਓਗੇ ਅਤੇ ਟੋਟਲ ਕਿੰਨੇ ਫਾਇਦੇ ਹੋਣਗੇ ਸਾਨੂੰ? 4। ਇਹ ਵੀ ਨਾ 2 ਦੁੱਧ ਦੇ ਅਤੇ 2 ਅਲੱਗਾ ਚਾਹ ਦੇ। ਮੁਖਤਲਿਫ ਟਾਈਮਾਂ 'ਚ ਤੁਸੀਂ ਬਲੈਕ ਟੀ ਅਲੱਗਾ ਪੀ ਰਹੇ ਜੇ, ਦੁੱਧ ਅਲੱਗਾ ਪੀ ਰਹੇ ਜੇ। ਲੇਕਿਨ ਜਦੋਂ ਤੁਸੀਂ ਇਹਨੂੰ ਮਿਲਾ ਕੇ ਪੀਓਗੇ ਨਾ, ਤੁਹਾਨੂੰ ਹੋ ਸਕਦਾ 2 ਫਾਇਦੇ ਹੋਣ, ਉਹਦੇ ਫਾਇਦੇ ਘੱਟ ਜਾਂਦੇ ਨੇ।
ਇਸ ਤਰ੍ਹਾਂ ਕਿ ਬਲੈਕ ਟੀ ਦੇ ਵਿੱਚ ਨਾ ਖਾਸ ਕਿਸਮ ਦੇ ਕੰਪਾਊਂਡ ਹੁੰਦੇ ਨੇ ਜਿਹਨੂੰ ਅਸੀਂ ਕੈਟੀਚਿਨ ਕਹਿੰਦੇ ਹਾਂ। ਕੀ ਕਹਿੰਦੇ ਹਾਂ? ਕੈਟੀਚਿਨ। ਔਰ ਕੈਟੀਚਿਨ ਤੁਹਾਡੀ ਜ਼ਿਹਨ ਵਾਸਤੇ ਬਹੁਤ ਅੱਛੇ ਨੇ, ਲੇਕਿਨ ਜਦੋਂ ਉਹਦੇ 'ਚ ਦੁੱਧ ਪੈ ਜਾਂਦਾ ਨਾ, ਦੁੱਧ ਇਸ ਵਾਸਤੇ ਜ਼ਿਆਦਾ ਅੱਛਾ ਹੈ ਕਿ ਉਹਦੇ 'ਚ ਇੱਕ ਪ੍ਰੋਟੀਨ ਹੁੰਦੀ ਜਿਹਨੂੰ ਅਸੀਂ ਕੇਜ਼ੀਨ ਪ੍ਰੋਟੀਨ ਕਹਿੰਦੇ। ਤੇ ਕੇਜ਼ੀਨ ਵੈਸੇ ਤੁਹਾਡੇ ਵਾਸਤੇ ਅੱਛੀ, ਦੁੱਧ ਦੀ ਜਿਹੜੀ ਖਾਸੀਅਤ ਉਹ ਕੇਜ਼ੀਨ ਦੀ ਵਜ੍ਹਾ ਤੋਂ। ਜਦੋਂ ਅਸੀਂ ਦੁੱਧ ਨੂੰ ਗਰਮ ਕਰਨੇ ਨਾ ਬਲੈਕ ਚਾਹ ਦੇ ਨਾਲ, ਤੇ ਇਹ ਕੈਟੀਚਿਨ ਤੇ ਕੈਜ਼ੀਨ ਆਪਸ 'ਚ ਜਦੋਂ ਮਿਲਦੇ ਨੇ ਨਾ, ਤੇ ਕੈਜ਼ੀਨ ਡਿਸਟਰਬ ਹੋ ਜਾਂਦੀ ਔਰ ਕੈਟੀਚਿਨ ਵੀ ਘਟ ਜਾਂਦੇ ਨੇ। ਸਹੀ। ਇਹਦਾ ਮਤਲਬ ਓਵਰਆਲ ਜਿਹੜੀ ਚਾਹ ਬਣਦੀ ਉਹ ਇੰਨੀ ਅੱਛੀ ਨਹੀਂ ਹੁੰਦੀ ਅਗਰ ਤੁਸੀਂ ਬਲੈਕ ਟੀ ਅਲੱਗਾ ਤੋਂ ਪੀਓ। ਸਹੀ। ਤੇ ਅਗਰ ਇਸ ਤਰ੍ਹਾਂ ਪੀਓਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਏਗਾ। ਸਹੀ। ਤੇ ਡਾਕਟਰ ਸਾਹਿਬ, ਰੋਜ਼ਮਰਾ ਦੀ ਜ਼ਿੰਦਗੀ 'ਚ ਸਾਨੂੰ ਘੱਟ ਤੋਂ ਘੱਟ ਕਿੰਨੇ ਚਾਹ ਦੇ ਕੱਪ ਪੀਣੇ ਚਾਹੀਦੇ ਨੇ, ਜਾਂ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਿੰਨੇ ਲੈ ਸਕਦੇ ਹਾਂ? ਦੇਖੋ, ਪਹਿਲੀ ਗੱਲ ਤੇ ਕਿ ਚਾਹੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨੇ ਨਾ 2 ਕੱਪ ਰਿਕਮੈਂਡ ਹੁੰਦੇ ਨੇ। 2 ਤੋਂ ਜ਼ਿਆਦਾ ਤੁਸੀਂ ਕੌਫੀ ਵੀ ਪੀ ਰਹੇ ਜੇ, ਜ਼ਿਆਦਾ ਜ਼ਿਆਦਾ 2 ਕੱਪ ਪੀਓ ਔਰ ਬਹੁਤ ਨੇ। ਇਸ ਤੋਂ ਤੁਸੀਂ ਜ਼ਿਆਦਾ ਪੀਓਗੇ ਨਾ, ਉਹ ਇੱਕ ਤੁਹਾਡੀ ਫੂਡ ਰੂਟੀਨ 'ਚ ਬਣ ਜਾਏਗੀ। ਹੋ ਸਕਦਾ ਤੁਹਾਡਾ ਦਿਮਾਗ ਉਸ ਚਾਹ ਨਾਲ ਐਕਟਿਵ ਹੀ ਨਾ ਹੋ ਸਕੇ। ਤੇ ਇਹਨੂੰ ਚਾਹ ਦਾ ਨਸ਼ਾ ਕਿਉਂ ਕਿਹਾ ਜਾਂਦਾ ਡਾਕਟਰ ਸਾਹਿਬ? ਇਹਦੇ ਤੇ ਜ਼ਰਾ ਰੋਸ਼ਨੀ ਡਾਲੋ। ਦੇਖੀਏ, ਇਹਦੇ 'ਚ ਕੈਫੀਨ ਹੁੰਦੀ ਹੈ। ਦੇਖੀਏ, ਜਦੋਂ ਤੁਹਾਨੂੰ ਕੈਫੀਨ ਮਿਲਣੀ ਹੈ ਨਾ, ਕੈਫੀਨ ਬੇਸਿਕਲੀ ਇੱਕ ਡਰੱਗ ਚਾਹੁੰਦੀ ਹੈ, ਇੱਕ ਡਰੱਗ ਹੈ, ਐਡਿਕਟਿਵ ਡਰੱਗ ਹੈ ਬੇਸਿਕਲੀ। ਔਰ ਇਹ ਐਡਿਕਟਿਵ ਡਰੱਗ ਇਹ ਹੈ ਕਿ ਇਹ ਇੰਨੀ ਲੀਥਲ ਨਹੀਂ ਹੈ, ਇਹ ਇਫੈਕਟਿਵ ਹੈ। ਯਾਨੀ ਕਿ ਤੁਹਾਡਾ ਜਦੋਂ ਮਾਈਂਡ ਐਕਟੀਵੇਟ ਹੋਏਗਾ, ਤੁਸੀਂ ਅੱਛਾ ਕੰਮ ਕਰੋਗੇ, ਤੁਸੀਂ એનર્ਜੀ ਫੀਲ ਕਰੋਗੇ, ਐਕਟਿਵ ਫੀਲ ਕਰੋਗੇ। ਤੇ ਜਦੋਂ ਕੈਫੀਨ ਘਟੇਗੀ, ਤੁਹਾਨੂੰ ਫਿਰ ਜ਼ਰੂਰਤ ਫੀਲ ਹੋਏਗੀ ਕਿ ਮੈਂ ਕਰਾਂ। ਇਹਦਾ ਮਤਲਬ ਹੈ ਕਿ ਤੁਹਾਨੂੰ ਉਹ ਦਿਲ ਕਰਦਾ ਹੈ, ਲੇਕਿਨ ਇਹ ਉਹ ਨਸ਼ਾ ਨਹੀਂ ਕਿ ਤੁਸੀਂ ਇਹਨੂੰ ਛੱਡਣਾ ਚਾਹੋ ਤਾਂ ਕਿਸੇ ਟਾਈਮ ਵੀ ਛੱਡ ਸਕਦੇ ਜੀ। ਅੱਛਾ। ਇਹਨੂੰ ਹੈਬਿਟ ਕਿਹਾ ਜਾਂਦਾ। ਨਸ਼ੇ ਦੀ ਐਡਿਕਸ਼ਨ ਦੀ ਬਜਾਏ ਨੂੰ ਤੁਸੀਂ ਇਹਨੂੰ ਹੈਬਿਟ ਕਹੋ। ਸਹੀ। ਕਿ ਤੁਸੀਂ ਇਹ ਥੋੜ੍ਹਾ ਜਿਹਾ ਵਿਲ ਪਾਵਰ ਬਿਹਤਰ ਕਰੋ, ਚਾਹੇ ਛੱਡ ਸਕਦੇ ਜੀ, ਕੋਈ ਮਸਲਾ ਹੀ ਨਹੀਂ। ਜੇ ਨਾ ਛੱਡੀਏ ਤਾਂ ਕੋਈ ਨੁਕਸਾਨ ਤਾਂ ਨਹੀਂ? ਕੋਈ ਨੁਕਸਾਨ ਨਹੀਂ। ਲੇਕਿਨ ਇਹ ਕਿ ਤੁਹਾਡੀ ਕੁਆਂਟੀਟੀ ਜਿਹੜੀ ਹੈ ਨਾ ਉਹ ਪੂਰੀ ਹੋਣੀ ਚਾਹੀਦੀ। ਜਿਹੜੀ ਮੈਂ ਤੁਹਾਨੂੰ ਕੁਆਂਟੀਟੀ ਕਿੰਨੀ ਦੱਸੀ ਹੈ? 2 ਕੱਪ ਦੱਸੋ। 2 ਕੱਪ ਜ਼ਿਆਦਾ। 2 ਕੱਪ ਬਹੁਤ। ਹਾਂ ਜੀ। ਡਾਕਟਰ ਸਾਹਿਬ, ਮੈਂ ਹਾਲ ਹੀ 'ਚ ਤੁਹਾਡਾ ਇੱਕ ਰਿਸਰਚ ਆਰਟੀਕਲ ਪੜ੍ਹੀ ਸਾਂ, ਜਿਹੜਾ ਤੁਸੀਂ 3Ws ਤੇ ਕੰਮ ਕੀਤਾ ਹੈ, ਔਰ ਤੁਸੀਂ ਦੱਸਿਆ ਹੈ ਕਿ ਉਹਦੇ 'ਚ ਖਾਣ ਪੀਣ ਦੀ ਟਾਈਮਿੰਗਸ ਜਿਹੜਾ ਹੈ ਉਹ ਬਹੁਤ ਧਿਆਨ ਨਾਲ ਇੱਕ ਬੰਦੇ ਨੂੰ ਚੱਲਣਾ ਚਾਹੀਦਾ ਹੈ। ਉਹ ਚਾਹ ਦੇ ਹਵਾਲੇ ਨਾਲ ਜ਼ਰਾ ਦੱਸੋ, ਉਹ ਮਾਡਲ ਕਿਸ ਤਰ੍ਹਾਂ ਕੰਮ ਕਰਦਾ ਹੈ? ਦੇਖੋ ਨਾ, ਮੈਂ 3W ਦਾ ਇੱਕ ਮਾਡਲ ਪਬਲਿਸ਼ ਕੀਤਾ। ਮੇਰੀ ਇੱਕ ਥਿਊਰੀ ਹੈ 3Ws ਮਾਡਲ ਆਫ ਨਿਊਟ੍ਰੀਸ਼ਨ। ਅੱਛਾ। ਕਿ ਖਾਣ ਪੀਣ 'ਚ ਨਾ 3W ਦਾ ਖਿਆਲ ਕਰਨਾ। ਇੱਕ W ਹੈ ਕਿ ਵਟ, ਕਿ ਤੁਸੀਂ ਕੀ ਖਾ ਰਹੇ ਜੇ ਤੇ ਕਿੰਨਾ ਖਾਣਾ ਹੈ। दूसरा W है कि किस टाइम खाना। ठीक है। और तीसरा W है कि कौन खा रहा है। अच्छा। यानी कि कौन खा रहा है, की खा रहा है तो किस टाइम खा रहा है। ਇਹ 3 ਚੀਜ਼ਾਂ ਦਾ ਅਗਰ ਤੁਸੀਂ ਖਿਆਲ ਕਰ ਲਓ ਨਾ, ਤੇ ਤੁਸੀਂ ਆਪਣੇ ਆਪ ਨੂੰ ਸਿਰਫ ਖੁਰਾਕ ਨਾਲ ਹੀ ਬਿਹਤਰ ਕਰ ਸਕਦੇ ਜੀ। ਇਹਦਾ ਮਤਲਬ ਹੈ ਕਿ ਚਾਹ ਪੀਣ ਵਾਸਤੇ ਵੀ ਸਾਨੂੰ ਇਹ 3Ws ਜਿਹੜੇ ਨੇ ਫੋਲੋ ਕਰਨੇ ਚਾਹੀਦੇ ਜੀ। ਮੈਂ ਦੱਸ ਦੇਣਾ ਤੁਹਾਨੂੰ ਕਿ ਪਹਿਲਾ W ਇਹ ਕਿ ਚਾਹ ਤੁਸੀਂ ਪੀਣੀ ਹੈ। ਕਿੰਨੀ ਪੀਣੀ ਹੈ? 2 ਕੱਪ ਦਿਹਾੜੀ। ਇਸ ਤੋਂ ਜ਼ਿਆਦਾ ਨਾ ਪੀਓ ਅਗਰ ਤੁਸੀਂ ਸਹੀ ਰਹਿਣਾ ਚਾਹੁੰਦੇ ਜੀ। ਠੀਕ ਹੈ। ਠੀਕ ਹੈ। ਔਰ ਕਿਸ ਨੂੰ ਪੀਣੀ ਹੈ? ਬੱਚੇ ਬਿਲਕੁਲ ਨਾ ਪੀਣ, ਕਿਉਂਕਿ ਬੱਚਿਆਂ ਦਾ ਦਿਮਾਗ ਬੜਾ ਜਲਦੀ ਨਾਲ ਡਿਵੈਲਪ ਹੋ ਰਿਹਾ ਹੁੰਦਾ। ਮੈਂ ਕਦੀ ਵੀ ਰਿਕਮੈਂਡ ਨਹੀਂ ਕਰਦਾ ਕੈਫੀਨ ਹੋ ਗਈ ਯਾਨੀ ਕੌਫੀ ਹੈ, ਚਾਹ ਹੈ, ਬੱਚਿਆਂ ਨੂੰ ਬਿਲਕੁਲ ਨਾ ਦਿਓ 10-12 ਸਾਲ ਤੱਕ, ਕੋਈ ਜ਼ਰੂਰਤ ਨਹੀਂ। ਤੇ ਮਾਵਾ ਫੀਡਰਾਂ 'ਚ ਪਾ ਬੱਚਿਆਂ ਨੂੰ ਦਿੰਦੇ ਨਾ, ਬਿਲਕੁਲ ਲੀਥਲ ਹੈ। ਇਹਦਾ ਮਤਲਬ ਇਹ ਫਿਰ ਜ਼ਿਆਦਾ ਬੁੱਢੇ ਲੋਕਾਂ ਨੂੰ ਵੀ ਨਾ ਦਿਓ। ਠੀਕ ਹੈ। ਉਹਨਾਂ 'ਚ ਇੱਕ ਕੈਫੀਨ ਜਿਹੜੀ ਉਹਨਾਂ ਵਾਸਤੇ ਜ਼ਿਆਦਾ ਅੱਛੀ ਨਹੀਂ। ਉਹਨਾਂ ਦਾ ਆਲਰੇਡੀ ਜਿਹੜਾ ਬ੍ਰੇਨ ਹੈ ਨਾ ਉਹ ਥੋੜ੍ਹਾ ਜਿਹਾ ਬੜਾ ਕੰਪਰੋਮਾਈਜ਼ ਹੁੰਦਾ, ਅਤੇ ਉਸ ਟਾਈਮ ਉਹਨਾਂ ਨੂੰ ਦੇਣ ਦੀ ਜ਼ਰੂਰਤ ਨਹੀਂ ਹੈ। ਠੀਕ ਹੈ। ਔਰ ਜਿਹੜੀ ਮਿਡਲ ਸਾਡੀ ਏਜ ਹੈ ਯਾਨੀ ਕਿ ਟੀਨ ਏਜ ਤੋਂ ਲੈ ਕੇ 60-70 ਸਾਲ ਤੱਕ, ਇਸ ਤੋਂ ਜ਼ਿਆਦਾ ਨਾ ਦਿਓ। ਇੰਨੇ ਤੱਕ ਤੁਸੀਂ ਚਾਹ ਪੀ ਸਕਦੇ ਜੀ। ਕਿ ਇਹਦਾ ਕਨਸੈਪਟ ਹੈ ਕਿ ਔਰ ਕੋਈ ਵੀ ਐਸੀ ਚੀਜ਼ ਜਿਹਦੇ 'ਚ ਜਿਸ ਤਰ੍ਹਾਂ ਫਰਜ਼ ਕਰੇ ਬੱਚਿਆਂ 'ਚੋਂ ਮੈਂ ਮਨਾ ਕਰ ਰਿਹਾ ਕਿ ਬੱਚੇ ਵੈਸੇ ਯੂਜੂਲੀ ਐਕਟਿਵ ਹੁੰਦੇ ਨੇ, ਔਰ ਜ਼ਰਾ ਅਗਰ ਤੁਸੀਂ ਉਹਨੂੰ ਚਾਹ ਦਿਓਗੇ ਬੱਚੇ ਹਾਈਪਰ ਐਕਟਿਵ ਹੋ ਜਾਂਦੇ ਨੇ। ਸਹੀ। ਠੀਕ ਹੈ ਨਾ। ਛੋਟੇ ਬੱਚੇ ਨੂੰ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਓਗੇ ਕਿ ਸ਼ੂਗਰ ਵੀ ਹੈ, ਕੈਫੀਨ ਵੀ ਹੈ, ਉਹ ਹੋ ਸਕਦਾ ਹਾਈਪਰ ਐਕਟਿਵ ਹੋ ਜਾਣ। ADHD ਦੇ ਸਿੰਪਟਮਸ ਆਉਣ ਲੱਗ ਜਾਂਦੇ ਨੇ, ਆਟਿਜ਼ਮ ਦੇ ਸਿੰਪਟਮਸ ਆਉਣ ਲੱਗ ਜਾਂਦੇ ਨੇ। ਅਤੇ ਇਸ ਤਰ੍ਹਾਂ ਦੀ ਚੀਜ਼ ਛੋਟੇ ਬੱਚਿਆਂ ਨੂੰ ਨਹੀਂ ਦੇਣੀ। ਠੀਕ ਹੈ। ਇਹ ਦੂਸਰਾ W ਕਲੀਅਰ ਹੋ ਗਿਆ ਜੀ। ਜੀ। ਤੀਸਰਾ W ਕਿ ਵੈਨ, ਤੁਹਾਨੂੰ ਕਦੋਂ ਚਾਹ ਪੀਣੀ ਚਾਹੀਦੀ ਹੈ। ਜੀ ਜੀ। 2 ਕੱਪ ਵੱਡਿਆਂ ਨੂੰ ਪੀਣੇ ਚਾਹੀਦੇ ਨੇ। ਠੀਕ ਹੈ। ਰਾਤ ਕਿਸ ਤਰ੍ਹਾਂ? ਤੇ 2 ਜਿਹੜੇ ਕੱਪ ਨੇ ਉਹਨਾਂ ਦੀ ਟਾਈਮਿੰਗ ਇਹ ਕਿ ਜਦੋਂ ਤੁਸੀਂ ਉੱਠਦੇ ਜੇ 1 ਕੱਪ ਉਦੋਂ ਲਓ, ਦਿਨ ਅੱਛਾ ਸਟਾਰਟ ਕਰੋ।
ਠੀਕ ਹੈ। ਕਿਉਂਕਿ ਤੁਸੀਂ ਜਦੋਂ ਉੱਠਦੇ ਜੇ ਤੁਹਾਡਾ ਇੰਟੈਲੀਜੈਂਸ ਬਿਹਤਰ ਹੋ ਰਿਹਾ ਹੁੰਦਾ ਤੇ ਚਾਹ ਨਾਲ ਹੋਰ ਲੈ ਕੇ ਹੋਰ ਬਿਹਤਰ ਕਰ ਲਓ, ਉਹ ਟਾਈਮ ਜ਼ਿਆਦਾ ਅੱਛਾ ਚਾਹ ਪੀਣ ਦਾ, ਕਿਉਂਕਿ ਅੱਗੇ ਤੁਸੀਂ ਕੰਮ ਕਰਨੇ ਨੇ, ਮੈਂਟਲ ਐਕਟੀਵਿਟੀ ਕਰਨੀ ਹੈ, ਤੁਹਾਨੂੰ ਕੈਫੀਨ ਚਾਹੀਦੀ ਹੈ, ਤੁਹਾਨੂੰ ਜ਼ਰਾ ਬੂਸਟ ਚਾਹੀਦਾ। ਨਾਸ਼ਤੇ 'ਚ ਕਹਿ ਰਹੇ ਹੋ ਤੁਸੀਂ? ਨਾਸ਼ਤਾ ਕਰ, ਬਿਲਕੁਲ ਸਹੀ, ਨਾਸ਼ਤੇ ਤੋਂ ਬਾਅਦ ਤੁਸੀਂ ਪੀ ਲਓ। ਉਸ ਤੋਂ ਬਾਅਦ ਜਦੋਂ ਤੁਸੀਂ ਦੁਪਹਿਰ ਦਾ ਟਾਈਮ ਹੁੰਦਾ, ਜਦੋਂ ਡਾਊਨ ਫੀਲ ਕਰਨ ਲੱਗਦੇ ਜੇ, ਇੱਕ ਹੋਰ ਪੀ ਲਓ। ਤੁਸੀਂ 4-5 ਵਜੇ ਤੱਕ ਯੈਸ ਜੇ। ਠੀਕ ਹੈ। 4-5 ਵਜੇ ਤੋਂ ਬਾਅਦ ਨਾ ਤੁਹਾਡਾ ਮੈਲਾਟੋਨਿਨ ਥੋੜ੍ਹਾ ਜਿਹਾ, ਤੁਸੀਂ ਸੌਣ ਵਾਲੀ ਸਾਈਡ 'ਤੇ ਚਲੇ ਜਾਂਦੇ ਜੇ ਕਿ ਸੋਣਾ ਅੱਗੇ 8-9 ਵਜੇ ਨੀਂਦ ਆਣੀ ਤੁਹਾਨੂੰ, ਅਤੇ ਉਸ ਟਾਈਮ ਤੁਸੀਂ ਚਾਹ ਨਹੀਂ ਪੀਣੀ, ਕਿਉਂਕਿ ਜਦੋਂ ਚਾਹ ਪੀਓਗੇ ਤੁਹਾਡਾ ਸੌਣ ਵਾਲਾ ਜਿਹੜਾ ਹਾਰਮੋਨ ਹੈ ਨਾ, ਜਿਹੜਾ ਮੈਲਾਟੋਨਿਨ ਹੈ, ਉਹ ਘਟ ਜਾਂਦਾ ਹੈ। ਉਹਦੇ ਦੇ ਨਾਲ ਲੀਥਲ ਕੰਬੀਨੇਸ਼ਨ, ਯਾਨੀ ਕਿ ਸੌਣ ਤੋਂ ਪਹਿਲੇ ਅਗਰ ਤੁਸੀਂ ਚਾਹ ਪੀ ਲਈ, ਤੁਹਾਡੀ ਜਿਹੜੀ ਸਲੀਪ ਡਿਲੇ ਹੋ ਜਾਏਗੀ। ਸਹੀ। ਅਗਰ ਸਲੀਪ ਡਿਲੇ ਕਰੋਗੇ ਤਾਂ ਤੁਹਾਡਾ ਹੋਰ ਅੱਗੇ ਕਈ ਨੁਕਸਾਨ ਨੇ। ਅਤੇ ਇਸ ਵਾਸਤੇ ਤੁਹਾਡੀ ਚਾਹੇ ਈਵਨਿੰਗ ਟਾਈਮ 'ਚ ਨਾ ਹੋਏ ਤਾਂ ਬਿਹਤਰ। ਦੁਪਹਿਰ ਤੋਂ ਪਹਿਲਾਂ ਪੀ ਲਈਏ। ਦੁਪਹਿਰ ਤੱਕ ਪੀ ਲਓ, 3-4 ਵਜੇ ਤੱਕ ਪੀ ਲਓ, ਕੋਈ ਪ੍ਰੋਬਲਮ ਨਹੀਂ। ਸਹੀ। ਕਿਉਂਕਿ ਅੱਗੇ ਤੁਸੀਂ ਕੰਮ ਕਰ ਸਕੋ। ਅਗਰ ਤੁਸੀਂ ਇਸ ਤੋਂ ਜ਼ਿਆਦਾ ਜਾਂਦੇ ਜੇ ਨਾ, 3 ਕੱਪ 4 ਕੱਪ 5 ਕੱਪ ਜਾਂ ਜਿੰਨੀ ਵਾਰੀ ਮਿਲੀ ਪੀ ਲਈ, ਇਹਦਾ ਕੋਈ ਫਾਇਦਾ ਵੀ ਕੋਈ ਨਹੀਂ ਜੇ ਫਿਰ, ਕਿਉਂਕਿ ਤੁਸੀਂ ਬ੍ਰੇਨ ਨੂੰ ਆਟੋ 'ਤੇ ਕਰ ਦਿੱਤਾ। ਅੱਛਾ। ਚੀਜ਼ ਉਹੀ ਅੱਛੀ ਲੱਗਦੀ ਜਿਹੜੀ ਤੁਸੀਂ ਇੱਕ ਰੂਟੀਨ, ਇੱਕ ਮਿਕਦਾਰ 'ਚ ਕਿਸੇ ਵੀ ਇੱਕ ਖਾਸ ਟਾਈਮ ਤੁਹਾਨੂੰ ਜਦੋਂ ਜ਼ਰੂਰਤ ਹੈ ਉਦੋਂ ਪੀਓ। ਜੀ ਬਿਲਕੁਲ। ਜ਼ਿਆਦਾ ਤੁਸੀਂ ਪੀਓਗੇ ਤੁਸੀਂ ਤਾਂ ਉਹਦਾ ਫਾਇਦਾ ਨਹੀਂ, ਫਿਰ ਉਹ ਪੇਟ ਦਾ ਚਸਕਾ ਹੀ ਹੈ, ਮੂੰਹ ਦਾ ਚਸਕਾ ਹੀ ਹੈ, ਬਾਕੀ ਉਹ ਤੁਸੀਂ ਫਿਰ ਆਟੋ 'ਤੇ ਲੱਗ ਜਾਓਗੇ। ਵਾਹ। ਅਤੇ ਅਗਰ ਤੁਸੀਂ ਸਹੀ ਇਸਤੇਮਾਲ ਕਰਨਾ ਚਾਹੁੰਦੇ ਜੇ, ਤਾਂ ਮੈਂ ਤੁਹਾਨੂੰ 3W ਦੀ ਫਿਲਾਸਫੀ ਵੀ ਦੱਸੀ ਕਿ ਵੱਡੇ ਪੀਣ ਚਾਹ ਤੇ 2 ਕੱਪ ਪੀਣ, ਅਤੇ ਫਿਰ ਸੁਬਹ ਤੇ ਆਖਰੀ ਕੱਪ ਅਗਰ ਪੀਣਾ ਤਾਂ ਦੁਪਹਿਰ ਨੂੰ ਪੀ ਲਓ। ਵਾਹ ਡਾਕਟਰ ਸਾਹਿਬ, ਤੁਸੀਂ ਕਿ ਸਾਨੂੰ ਆਪਣੀਆਂ ਵੱਖਰੀਆਂ ਗੱਲਾਂ ਦੇ ਨਾਲ ਸਾਡੇ ਨਾਲ ਬਣੇ ਰਹਿਣ ਲਈ ਵੇਖਦੇ ਰਹੋ ਪੰਜਾਬੀ ਪੋਡਕਾਸਟ। ਅੱਲਾ ਹਾਫਿਜ਼।